अस्सलामुअलैकुम वेलकम करना तो सारिਆਂ ਨੂੰ ਅੱਜ एक नवे दिन नवी वीडियो ਦੇ ਵਿੱਚ। मैं इस टाइम मौजूद हैगा वा मशहूर अनारकली बाजार के कोल। मेरी बैक साइड के उत्ते ਤੁਹਾਨੂੰ नज़र आ रहा होएगा ये सिग्नल है अनारकली बाजार का। इस तो अगे आने तो लैफ्ट साइड के उत्ते लाहौर म्यूजियम हैगा वे ते लाहौर म्यूजियम के सामने एक खामोश तोप पई है। लाहौर के वासी जो भी इतों लंघते होंगे उन्होंने नज़र इस पर जरूर पैंती होएगी, पर इस खामोश तोप की हिस्ट्री को असीं जो झांकने ये अपने अंदर सदियां की गूंज ले बैठी है। जी बिल्कुल मैं गल कर रहा वहाँ जमजमा तोप। इनू लोग अक्सर भंगियां की तोप भी कहते हैं। भंगियां की तोप क्यों कहते हैं इस वीडियो अगे चल के मैं तुहाडे नाल डिटेल डिस्कस करांगा। ये तोप सिर्फ साडी जंगां की निशानी नहीं है, ये साडी तहजीब, साडी विरासत, साडी शान की निशानी है। मजीद अगे वीडियो वधिए उस तो पहले तुहाडा रिक्वेस्ट है चैनल से हुणे आए हो इनू सबसक्राइब कर दिओ ताकि जो भी वीडियो अपलोड करा इन्हां नोटिफिकेशन तुहानू मिलता रहे। तो वीडियो चंगी लगे तो लाइक जरूर कर देना। तो चलिए हुण तुहानू विखाना वा जमजमा तोप ते इहदी हिस्ट्री भी सुनाना है। ਇਹ ਹੈ ਮਸ਼ਹੂਰ ਜ਼ਮਜ਼ਮਾ ਤੋਪ, ਲਾਹੌਰ ਦੀ ਸ਼ਾਨ ਤੇ ਪੰਜਾਬ ਦੀ ਮਿੱਟੀ ਦਾ ਫਖਰ। ਅੱਜ ਵੀ ਇਹ ਲਾਹੌਰ ਮਾਲ ਰੋਡ ਤੇ ਲਾਹੌਰ ਮਿਊਜ਼ੀਅਮ ਦੇ ਸਾਹਮਣੇ ਖੜੀ ਹੈ ਤੇ ਲੋਕ ਇਸ ਨੂੰ ਭੰਗੀਆਂ ਦੀ ਤੋਪ ਦੇ ਨਾਮ ਦੇ ਨਾਲ ਯਾਦ ਕਰਦੇ ਨੇ। ਜ਼ਮਜ਼ਮਾ ਤੋਪ ਸਨ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਬਣੀ ਸੀ। ਲਾਹੌਰ ਦੇ ਗਵਰਨਰ ਸ਼ਾਹ ਨਵਾਜ਼ ਖਾਨ ਲਾਹੌਰੀ ਨੇ ਇਸ ਨੂੰ ਬਣਾਇਆ ਸੀ। ਇਹ ਤੋਪ ਉਸ ਵੇਲੇ ਦੀ ਸਭ ਤੋਂ ਵੱਡੀ ਤਾਕਤਵਰ ਤੋਪ ਸੀ, ਲਗਭਗ 14 ਫੁੱਟ ਲੰਬੀ ਤੇ ਇਸ ਵਿੱਚ 6 ਇੰਚ ਦਾ ਗੋਲਾ ਫਾਇਰ ਹੁੰਦਾ ਸੀ। ਇਸ ਦੀ ਧਾੜ ਇਤਨੀ ਮਜ਼ਬੂਤ ਸੀ ਕਿ ਜੰਗ ਦੇ ਮੈਦਾਨ 'ਚ ਦੁਸ਼ਮਣ ਦੇ ਦਿਲ ਹਿਲ ਜਾਂਦੇ ਸਨ। ਇਸ ਤੋਪ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੇ ਪਾਨੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਸ਼ਿਕਸਤ ਦਿੱਤੀ। ਅਹਿਮਦ ਸ਼ਾਹ ਅਬਦਾਲੀ ਨੇ ਇਹ ਤੋਪ ਲਾਹੌਰ 'ਚ ਬਣਾਈ ਸੀ, ਪਰ ਜਦੋਂ ਉਹ ਆਪਣੀ ਫੌਜ ਨਾਲ ਵਾਪਸ ਗਿਆ ਤਾਂ ਇਹ ਤੋਪ ਸਿੱਖ ਸਰਦਾਰਾਂ ਭੰਗੀ ਮਿਸਲ ਦੇ ਹੱਥ ਆ ਗਈ। ਸਿੱਖ ਲੋਕ ਇਸ ਨੂੰ ਭੰਗੀਆਂ ਦੀ ਤੋਪ ਕਹਿੰਦੇ ਸਨ, ਜੋ ਕਿ ਭੰਗੀ ਮਿਸਲ ਦੇ ਸਰਦਾਰਾਂ ਦੀ ਤਾਕਤ ਦਾ ਸਬੂਤ ਸੀ। ਇਹ ਲਾਹੌਰ ਤੋਂ ਪੰਜਾਬ ਦੀ ਸਿਆਸਤ ਵਿੱਚ ਵੱਡੀ ਨਿਸ਼ਾਨੀ ਬਣ ਗਈ। ਸੰਨ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ। ਭੰਗੀ ਮਿਸਲ ਦੇ ਸਰਦਾਰਾਂ ਕੋਲ ਪਹਿਲੇ ਹੀ ਇਹ ਤੋਪ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੀ ਸ਼ਾਨ ਸਮਝ ਕੇ ਰੱਖਿਆ। ਉਸ ਦੇ ਰਾਜ ਦੌਰਾਨ ਇਹ ਤੋਪ ਜੰਗਾਂ ਵਿੱਚ ਵੀ ਇਸਤੇਮਾਲ ਕੀਤੀ ਗਈ। ਉਸ ਦੌਰ ਦੇ ਵਿੱਚ ਇਹ ਜ਼ਮਜ਼ਮਾ ਤੋਪ ਯਾਨੀ ਕਿ ਭੰਗੀ ਮਿਸਲ ਦੀ ਤੋਪ ਜਿਸ ਕੋਲ ਵੀ ਹੁੰਦੀ ਸੀ, ਜੰਗਾਂ ਦੇ ਵਿੱਚ ਉਸ ਦਾ ਪਲੜਾ ਭਾਰੀ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸੰਨ 1849 ਵਿੱਚ ਜਦੋਂ ਲਾਹੌਰ 'ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ ਤਾਂ ਇਹ ਤੋਪ ਵੀ ਉਹਨਾਂ ਦੇ ਕਬਜ਼ੇ ਵਿੱਚ ਆ ਗਈ। ਪਹਿਲਾਂ ਇਹ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਰੱਖੀ ਹੁੰਦੀ ਸੀ, ਫਿਰ ਉਸ ਤੋਂ ਬਾਅਦ ਇਸ ਤੋਪ ਨੂੰ ਸੰਨ 1870 'ਚ ਲਾਹੌਰ ਮਿਊਜ਼ੀਅਮ ਦੇ ਸਾਹਮਣੇ ਰੱਖਿਆ ਗਿਆ ਤੇ ਇਹ ਕੰਮ ਲਾਹੌਰ ਮਿਊਜ਼ੀਅਮ ਦੇ ਪਹਿਲੇ ਕੁਰੇਟਰ ਜੌਨ ਲੋਕਵੁੱਡ ਕਿਪਲਿੰਗ ਨੇ ਕੀਤਾ, ਜੋ ਮਸ਼ਹੂਰ ਰਾਈਟਰ ਰੁਡਯਾਰਡ ਕਿਪਲਿੰਗ ਦੇ ਵਾਲਿਦ ਹੈਗੇ ਸਨ। ਤੇ ਅੱਜ ਇਹ ਲਾਹੌਰ ਮਿਊਜ਼ੀਅਮ ਦੇ ਸਾਹਮਣੇ ਖੜੀ ਹੈ ਤੇ ਪੰਜਾਬ ਦੀ ਉਹ ਗੱਲਾਂ ਸੁਣਾਉਂਦੀ ਹੈ ਜੋ ਸਾਡੀ ਪਹਿਚਾਣ ਨੇ। ਤੁਹਾਡੇ ਹਿਸਾਬ 'ਚ ਜ਼ਮਜ਼ਮਾ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ? ਤੁਹਾਨੂੰ ਕੀ ਲੱਗਦਾ ਹੈ ਜ਼ਮਜ਼ਮਾ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ? ਕਮੈਂਟ 'ਚ ਜ਼ਰੂਰ ਦੱਸਿਓ। ਇਹ ਸੀ ਜ਼ਮਜ਼ਮਾ ਤੋਪ ਯਾਨੀ ਕਿ ਭੰਗੀਆਂ ਦੀ ਤੋਪ। वीडियो चंगी लगी है तो इनू लाइक कर देना। चैनल पे आए हो तो हाले सबसक्राइब नहीं किया तो चैनल भी सबसक्राइब कर देना ताकि जो भी वीडियो अपलोड करा इनका नोटिफिकेशन तुहानू मिलता रहे। तुहाडा एक लाइक ते कमेंट दे विच आके अपनी दिल दीयां गल्लां साझियां करना मेरे नाल यही मेरी असल कमाई है। अपना बहुत ज़्यादा ख्याल रखना, उस तो वध के अपने आवान गवांड वालियां दा। मिलते हैं किसी नवी जगह ते नवी वीडियो दे नाल। रब राखा।